ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਸਵਾਰਿਓ, ਪਿਤਾ ਜੀ ਨੇ ਤਰਸ ਦਾ ਖਾਤਾ ਖੋਲ ਕੇ ਸਾਨੂੰ ਫਿਰ ਆਪਣੀ ਗੋਦ ਦੇ ਵਿੱਚ ਅੱਜ ਬਿਠਾ ਲਿਆ। ਪਿਤਾ ਜੀ ਦਾ ਇੱਕ ਵਾਰੀ ਸ਼ੁਕਰਾਨਾ ਕਰਦੇ ਹੋ, ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਇਤਿਹਾਸ ਕਹਿੰਦਾ ਕੱਲ ਸੁੱਖ ਸੀ ਜਿਹੜਾ ਬੀਤ ਚੁੱਕਿਆ। ਇਤਿਹਾਸ ਦੇ ਪੰਨੇ ਜਦੋਂ ਫਰੋਲੋਗੇ ਇਤਿਹਾਸ ਵਿੱਚੋਂ ਆਵਾਜ਼ਾਂ ਆਉਣਗੀਆਂ, ਕੱਲ ਸੁੱਖ ਸੀ। ਵਿਗਿਆਨ ਕਹਿੰਦਾ ਕੱਲ ਸੁੱਖ ਹੋਏਗਾ ਜਦੋਂ ਅਸੀਂ ਹੋਰ ਤਰੱਕੀ ਕਰਾਂਗੇ, ਹੋਰ ਚੀਜ਼ਾਂ ਦੀ ਖੋਜ ਕਰਾਂਗੇ, ਆਉਣ ਵਾਲਾ ਕੱਲ ਸਾਡਾ ਸੁਖੀ ਹੋਏਗਾ। ਇਤਿਹਾਸ ਕਹਿੰਦਾ ਕੱਲ ਸੁੱਖ ਸੀ, ਵਿਗਿਆਨ ਕਹਿੰਦਾ ਕੱਲ ਸੁੱਖ ਹੋਏਗਾ। ਪਰ ਮੇਰੀ ਇੱਕ ਬੇਨਤੀ ਹੈ ਪਿਆਰਿਓ, ਜੇ ਮਨ ਸੱਚਾ ਹੈ ਨਾ, ਦਿਲ ਸਾਫ਼ ਹੈ, ਕਰੈਕਟਰ ਤੁਹਾਡਾ ਸਹੀ ਹੈ, ਨਿਤਨੇਮੀ ਜੀਵਨ ਹੈ, ਫਿਰ ਹਰ ਰੋਜ਼ ਹੀ ਸੁੱਖ ਹੋਏਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਸਿੱਖ ਅੰਮ੍ਰਿਤ ਵੇਲਾ ਸੰਭਾਲਦਾ, ਬਾਣੀ ਪੜ੍ਹਦਾ, ਇਹ ਬਾਬਾ ਆਨੰਦ ਸਿੰਘ ਸਾਹਿਬ ਜੀ ਦਾ ਬਚਨ ਹੈ। ਕਹਿੰਦੇ ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠਦਾ, ਬਾਣੀ ਪੜ੍ਹਦਾ, ਸਿਮਰਨ ਕਰਦਾ, ਨਿਤਨੇਮ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਈਂ ਦੇ ਦੀਦਾਰ ਕਰਦਾ ਤੇ ਪਿਤਾ ਜੀ ਦੇ ਦਰ ਦੇ ਉੱਤੇ ਭਿਖਾਰੀ ਬਣ ਕੇ ਅਰਦਾਸ ਕਰਦਾ ਨਾ, ਦਾਤਾ ਜੀ ਤੁਹਾਡੀ ਬਖਸ਼ੀਸ਼, ਤੁਹਾਡੀ ਨਦਰ ਦਾ ਸਦਕਾ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਹੋਈ ਹੈ। ਚਾਰ ਪੈਰ ਦਿਨ ਚੜਿਆ, ਆਪਣੀ ਬਖਸ਼ਿਸ਼ ਦੇ ਅੰਦਰ ਸੁੱਖ ਦਾ ਬਤੀਤ ਕਰਵਾ ਲੈਣਾ। ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ। ਕਹਿੰਦੇ ਉਸ ਦਿਨ ਦੀਆਂ ਸਿੱਖ ਦੀਆਂ ਸਾਰੀਆਂ ਮਾੜੀਆਂ ਰੇਖਾਵਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਚਲੀਆਂ ਜਾਂਦੀਆਂ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਨਾਲ ਸਾਰੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ, ਬੇਨਤੀ ਪਿਆਰਿਓ, ਜਦੋਂ ਬੰਦਾ ਨਿਤਨੇਮ ਨਾਲ ਜੁੜਦਾ ਹੈ, ਮਨ ਸੱਚਾ ਹੋਵੇ, ਦਿਲ ਸਾਫ਼ ਹੋਵੇ, ਕਰੈਕਟਰ ਸਹੀ ਰੱਖੇ, ਤੇ ਫਿਰ ਉਹਨੂੰ ਰੋਜ਼ਾਨਾ ਹੀ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਹੋ ਜਿਹਾ ਸੁੱਖ ਜਿਹੜਾ ਇਸ ਲੋਕ ਵਿੱਚ ਵੀ ਸਹਾਈ ਹੁੰਦਾ ਤੇ ਪਰਲੋਕ ਵਿੱਚ ਵੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੇਰੀ ਬੇਨਤੀ ਹੈ, ਬੇਨਤੀ। ਇਤਿਹਾਸ ਕਹਿੰਦਾ ਕੱਲ ਸੁੱਖ ਸੀ, ਵਿਗਿਆਨ ਕਹਿੰਦਾ ਆਉਣ ਵਾਲਾ ਕੱਲ ਸੁਖੀ ਹੋਏਗਾ। ਪਰ ਜੇ ਨਿਤਨੇਮੀ ਜੀਵਨ ਹੈ, ਮਨ ਸੱਚਾ ਹੈ, ਦਿਲ ਚੰਗਾ ਹੈ, ਗੁਰੂ ਰਾਮਦਾਸ ਦੇ ਚਰਨਾਂ ਦੇ ਨਾਲ ਤੂੰ ਆਪਣਾ ਨਾਤਾ ਜੋੜਿਆ ਹੋਇਆ, ਤੇਰੇ ਅੰਦਰ ਸ਼ਰਧਾ ਪੂਰੀ ਹੈ, ਤੇ ਤੈਨੂੰ ਹਰ ਰੋਜ਼ ਹੀ ਸੁੱਖ ਦੀ ਪ੍ਰਾਪਤੀ ਹੋਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੰਨੀ ਸੰਗਤ ਜਿੱਥੇ ਵੀ ਬੈਠੀ ਹੋ ਨਾ, ਪਿਆਰ ਨਾਲ ਸਾਰੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰ ਵਾਲੀ ਹੈ। ਜਦੋਂ ਬੰਦੇ ਦੇ ਕਦਮ ਥੱਕ ਜਾਂਦੇ ਨੇ ਨਾ, ਤੇ ਹੌਸਲਾ ਸਾਥ ਦਿੰਦਾ, ਬੰਦੇ ਦਾ ਹਿੰਮਤ ਸਾਥ ਦਿੰਦੀ ਹੈ। ਬੰਦਾ ਮੰਨ ਲਓ ਕੋਈ ਦੁਨਿਆਵੀ ਕੰਮ ਕਰ ਰਿਹਾ ਹੈ, ਮੰਨ ਲਓ ਮੈਂ ਹੀ ਹਾਂ, ਕੋਈ ਕੰਮ ਕਰ ਰਿਹਾ, ਜੇ ਕਦਮ ਥੱਕ ਗਏ ਨੇ ਤੇ ਹੌਸਲਾ ਹਿੰਮਤ ਰੱਖੇ ਨਾ ਬੰਦਾ, ਤੇ ਫਿਰ ਬੰਦਾ ਲੱਗ ਪੈਂਦਾ ਆਪਣੇ ਕੰਮ ਤੇ। ਅਸੀਂ ਯਾਤਰਾ ਜਾਂਦੇ ਹਾਂ ਹੇਮਕੁੰਟ ਸਾਹਿਬ। ਹੁਣ ਹੇਮਕੁੰਟ ਸਾਹਿਬ ਯਾਤਰਾ ਜਦੋਂ ਬੰਦਾ ਜਾ ਰਿਹਾ ਨਾ, 1-2 ਕਿਲੋਮੀਟਰ ਜਦੋਂ ਪੈਂਡਾ ਤੈਅ ਕਰਦਾ, ਕਦਮ ਥੱਕਦੇ ਨਹੀਂ। ਪਰ ਕੋਈ ਆ ਰਿਹਾ ਉੱਥੋਂ ਦਰਸ਼ਨ ਕਰਕੇ ਵਾਪਸ, ਇੰਨਾ ਕੀ ਹੌਸਲਾ ਦੇ ਦਿੰਦਾ, ਹਿੰਮਤ ਦੇ ਦਿੰਦਾ, ਬਈ ਥੋੜਾ ਜਿਹਾ ਦੂਰ ਹੀ ਰਹਿ ਗਿਆ ਸਥਾਨ, ਥੋੜਾ ਜਿਹਾ ਦੂਰੀ ਦੇ ਉੱਤੇ ਗੋਬਿੰਦ ਘਾਟ ਹੈ, ਥੋੜੀ ਜੀ ਦੂਰੀ ਦੇ ਉੱਤੇ ਗੋਬਿੰਦ ਧਾਮ ਹੈ ਜੀ, ਥੋੜੀ ਜੀ ਦੂਰੀ ਦੇ ਉੱਤੇ ਹੀ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਉਹ ਗੁਰਦੁਆਰਾ ਸਾਹਿਬ ਹੈ। ਜਦੋਂ ਬੰਦਾ ਇਦਾਂ ਦੂਜਾ ਹੌਸਲਾ ਦੇ ਦਿੰਦਾ ਨਾ, ਫਿਰ ਥੱਕੇ ਹੋਏ ਜਿਹੜੇ ਰੁਕੇ ਹੋਏ ਕਦਮ ਨੇ ਨਾ, ਉਹ ਚੱਲਣਾ ਸ਼ੁਰੂ ਕਰ ਦਿੰਦੇ ਨੇ। ਗੱਲ ਸੁਣਿਓ ਧਿਆਨ ਨਾਲ, ਜਦੋਂ ਕਦਮ ਥੱਕ ਜਾਂਦੇ ਨੇ, ਹੌਸਲਾ ਸਾਥ ਦਿੰਦਾ ਹੈ। ਤੇ ਸੱਚੀ ਗੱਲ ਹੈ,
ਜਦੋਂ ਸਾਰੇ ਮੂੰਹ ਫੇਰ ਲੈਂਦੇ ਆ ਨਾ, ਉਦੋਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸਾਥ ਦਿੰਦੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੱਚੀ ਗੱਲ ਹੈ ਨਾ, ਕਦਮ ਥੱਕ ਜਾਣ ਹਿੰਮਤ ਸਾਥ ਦਿੰਦੀ ਹੈ, ਹੌਸਲਾ ਸਾਥ ਦਿੰਦਾ ਹੈ। ਤੇ ਜਦੋਂ ਸਾਰੇ ਮੂੰਹ ਫੇਰ ਲੈਣ, ਉਦੋਂ ਸਾਥ ਦੇਣ ਵਾਲੇ ਗੁਰੂ ਰਾਮਦਾਸ ਨੇ, ਸਾਥ ਦੇਣ ਵਾਲੇ ਉਦੋਂ ਬਾਬਾ ਦੀਪ ਸਿੰਘ ਨੇ, ਦੂਜਾ ਨਹੀਂ। ਇਸ ਕਰਕੇ ਅੰਦਰੋਂ ਉਹਨਾਂ ਨਾਲ ਨਾਤਾ ਜੋੜੀਏ, ਅੰਦਰੋਂ ਉਹਨਾਂ ਦੇ ਨਾਲ ਪ੍ਰੇਮ ਪਾਈਏ ਜਿਹੜੇ ਹਰ ਜਗ੍ਹਾ ਤੇ ਅੰਗ ਸੰਗ ਹੋ ਕੇ ਵਰਤਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ। ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ ਔਰ ਜੀਵਨ ਦੇ ਵਿੱਚ ਬੜੀ ਕੰਮ ਆਏਗੀ। ਖੂਬਸੂਰਤ ਚਿਹਰਾ ਵੀ ਬੁੱਢਾ ਹੋ ਜਾਂਦਾ ਹੈ। ਜਿੰਨਾ ਮਰਜੀ ਬੰਦਾ ਸੋਹਣਾ ਹੋਵੇ, ਜਿੰਨਾ ਮਰਜੀ ਖੂਬਸੂਰਤ ਹੋਵੇ, ਇੱਕ ਦਿਨ ਬੁਢਾਪੇ ਨੇ ਆ ਕੇ ਘੇਰਾ ਪਾਉਣਾ ਹੀ ਪਾਉਣਾ। ਝੁਰਰੀਆਂ ਆਉਣੀਆਂ ਨੇ, ਚਿਹਰਾ ਬਦਲਣਾ ਹੀ ਬਦਲਣਾ ਹੈ, ਚਿਹਰੇ ਦੇ ਉੱਪਰ ਬੁਢਾਪਾ ਝਲਕਣਾ ਹੀ ਝਲਕਣਾ ਹੈ। ਖੂਬਸੂਰਤ ਚਿਹਰਾ ਵੀ ਬੁੱਢਾ ਹੋ ਜਾਂਦਾ ਹੈ, ਤਾਕਤਵਰ ਜਿਸਮ ਵੀ ਇੱਕ ਦਿਨ ਢਲ ਜਾਂਦਾ ਹੈ। ਜਿੰਨੀ ਮਰਜੀ ਬੰਦੇ ਦੇ ਵਿੱਚ ਤਾਕਤ ਹੈ, ਪਰ ਜਦੋਂ ਬੁਢੇਪੇ ਨੇ ਆ ਕੇ ਘੇਰਾ ਪਾਇਆ ਨਾ ਪਿਆਰਿਓ, ਉਹ ਤਾਕਤਵਰ ਜਿਸਮ ਵੀ ਢਲ ਗਿਆ। ਜਿਹੜੇ ਬੜਾ ਮਾਣ ਕਰਦੇ ਸੀ ਆਪਣੀ ਜਵਾਨੀ ਦੇ ਉੱਤੇ, ਜਿਹੜੇ ਬੜਾ ਮਾਣ ਕਰਦੇ ਸੀ ਪਿਆਰਿਓ ਆਪਣੇ ਜਿਸਮ ਦੇ ਉੱਤੇ, ਜਦੋਂ ਬੁਢਾਪਾ ਆਇਆ ਜਰ ਆਈ ਜੋਬਨ ਹਾਰਿਆ। ਜਦੋਂ ਬੁਢਾਪਾ ਆਇਆ ਤੇ ਤਾਕਤਵਰ ਜਿਸਮ ਵੀ ਢਲ ਗਏ। ਅਗਲੀ ਗੱਲ ਧਿਆਨ ਨਾਲ ਸੁਣਿਓ, ਅਹੁਦਾ ਇੱਕ ਦਿਨ ਜ਼ਰੂਰ ਖਤਮ ਹੋ ਜਾਂਦਾ ਹੈ। ਬੰਦੇ ਦੇ ਕੋਲ ਕੋਈ ਅਹੁਦਾ ਹੈ, ਇੱਕ ਨਾ ਇੱਕ ਦਿਨ ਉਹ ਅਹੁਦਾ ਵੀ ਖਤਮ ਹੋ ਜਾਣਾ ਹੈ। ਫਿਰ ਮੈਂ ਦੁਹਰਾ ਰਿਹਾ, ਖੂਬਸੂਰਤ ਚਿਹਰਾ ਵੀ ਇੱਕ ਦਿਨ ਬੁੱਢਾ ਹੋ ਜਾਂਦਾ ਹੈ, ਤਾਕਤਵਰ ਜਿਸਮ ਵੀ ਇੱਕ ਦਿਨ ਢਲ ਜਾਂਦਾ ਹੈ। ਬੰਦੇ ਦੇ ਕੋਲ ਕੋਈ ਅਹੁਦਾ ਹੈ, ਉਹ ਅਹੁਦਾ ਵੀ ਇੱਕ ਦਿਨ ਖਤਮ ਹੋ ਜਾਂਦਾ ਹੈ। ਪਰ ਇੱਕ ਚੰਗਾ ਇਨਸਾਨ ਹਮੇਸ਼ਾ ਚੰਗਾ ਇਨਸਾਨ ਹੀ ਰਹਿੰਦਾ ਹੈ ਤੇ ਉਹ ਕਦੀ ਢਲਦਾ ਨਹੀਂ, ਉਹ ਕਦੀ ਮਰਦਾ ਨਹੀਂ। ਉਹ ਮਰਨ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ। ਇਸੇ ਲਈ ਅਸੀਂ ਰੋਜ਼ਾਨਾ ਇਕੱਤਰ ਹੁੰਨੇ ਆ ਕਿ ਅਸੀਂ ਚੰਗੇ ਇਨਸਾਨ ਬਣੀਏ, ਨੇਕ ਇਨਸਾਨ ਬਣੀਏ, ਨੇਕ। ਔਰ ਮੇਰੀ ਬੇਨਤੀ, ਇੱਕ ਨੇਕ ਇਨਸਾਨ ਬਣਨ ਵੱਲ ਆਪਣੇ ਕਦਮ ਜ਼ਰੂਰ ਵਧਾਓ, ਜ਼ਰੂਰ। ਇਹ ਜਿਹੜੀਆਂ ਮੈਂ ਗੱਲਾਂ ਕਰਦਾ ਨਾ, ਥੋੜੀਆਂ ਥੋੜੀਆਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨੀਆਂ ਸ਼ੁਰੂ ਕਰ ਦਿਓ। ਨੇਕ ਇਨਸਾਨ ਬਣੀਏ, ਨੇਕ ਇਨਸਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਔਰ ਬੜਾ ਤੁਹਾਨੂੰ ਹੌਸਲਾ ਦੇਵੇਗੀ। ਜੇ ਗੁਰੂ ਰਾਮਦਾਸ ਦੇ ਉੱਤੇ, ਬਾਬਾ ਦੀਪ ਸਿੰਘ ਦੇ ਉੱਤੇ ਵਿਸ਼ਵਾਸ ਹੈ ਨਾ, ਤੇ ਫਿਰ ਡਰ ਕਾਹਦਾ? ਬੰਦਾ ਕਈ ਵਾਰੀ ਡਰਦਾ ਹੈ, ਹਾਏ ਮੈਂ ਆਹ ਕੰਮ ਕਰਾਂ ਕਿਤੇ ਨੁਕਸਾਨ ਨਾ ਹੋ ਜੇ, ਆਹ ਚੀਜ਼ ਕਰਾਂ ਕਿਤੇ ਕੋਈ ਘਾਟਾ ਨਾ ਪੈ ਜੇ, ਕਿਤੇ ਮੇਰਾ ਕੋਈ ਕੁਝ ਵਿਗਾੜ ਨਾ ਦੇਵੇ। ਕਈ ਤਰ੍ਹਾਂ ਦੇ ਡਰ ਬੰਦੇ ਨੂੰ ਸਤਾਉਂਦੇ ਨੇ। ਕਈ ਵਾਰੀ ਮੇਰਾ ਅਪਜਸ ਨਾ ਹੋ ਜੇ, ਇਹ ਵੀ ਡਰ ਸਤਾਉਂਦਾ ਹੈ। ਕਈ ਵਾਰੀ ਇਹੋ ਜਿਹਾ ਡਰ ਸਤਾਉਂਦਾ, ਹਾਏ ਕਿਤੇ ਮੈਂ ਮਰ ਹੀ ਨਾ ਜਾਵਾਂ। ਬੜੀ ਤਰ੍ਹਾਂ ਦੇ ਡਰ ਨੇ। ਇਹ ਮੇਰੀ ਬੇਨਤੀ, ਜੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਉੱਤੇ ਵਿਸ਼ਵਾਸ ਹੈ ਨਾ, ਫਿਰ ਡਰ ਕਾਹਦਾ? ਤੇ ਜੇ ਅੰਦਰ ਕਿਸੇ ਗੱਲ ਦਾ ਡਰ ਹੈ ਨਾ, ਤੇ ਫਿਰ ਬਾਬਾ ਦੀਪ ਸਿੰਘ ਦੇ ਉੱਤੇ ਵਿਸ਼ਵਾਸ ਕਾਹਦਾ? ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜੇ ਅੰਦਰ ਡਰ ਡਰ ਕੇ ਜਿਉਣਾ ਹੈ ਨਾ, ਫਿਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਉੱਤੇ ਤੇਰਾ ਇਹਦਾ ਮਤਲਬ ਵਿਸ਼ਵਾਸ ਹੈ ਹੀ ਨਹੀਂ। ਆਪਣੀ ਸੋਚ ਸਹੀ ਰੱਖੀ, ਕੰਮ ਜਾਇਜ਼ ਹੋਣ, ਉਹਨਾਂ ਕੰਮਾਂ ਦੇ ਵਿੱਚ ਲੋਕ ਭਲਾਈ ਹੋਵੇ। ਪਿਆਰਿਆ, ਉਹ ਜਿਹੜੇ ਤੂੰ ਕੰਮਾਂ ਨੂੰ ਹੱਥ ਪਾਉਣ ਲੱਗਾ ਹੈ ਨਾ, ਉਹ ਕੰਮਾਂ ਦੇ ਵਿੱਚ ਬਸ ਇੱਕੋ ਇੱਕ ਮਨੋਰਥ ਹੋਵੇ ਕਿ ਘਰ ਘਰ ਦੇ ਵਿੱਚ ਗੁਰੂ ਰਾਮਦਾਸ ਦਾ, ਬਾਬਾ ਦੀਪ ਸਿੰਘ ਦਾ ਨਾਮ ਕਿਵੇਂ ਪਹੁੰਚਣਾ ਹੈ।
तेरे कीते होए कम्मां दे विच किसे दे नाल ईरखा ना होवे। ते मैं गुरु जी दी किरपा नाल कह रहा, जेड़े मर्जी चंगे कम नूं हथ पा लिओ, गुरु रामदास वरतणगे ही वरतणगे। आखो वाहिगुरू जी। कुछ समय ਲਈ कई वारी आ जाता है, सूरज ਦੇ ਅੱਗੇ भी ਬੱਦਲ ਛਾਈ ਜਾਂਦੇ ਨੇ, ਟੈਨਸ਼ਨ ਕਾਹਦੀ ਹੈ? ਬਦਲਾਂ ਨੇ ਤੇ ਇੱਕ ਦਿਨ ਪਿੱਛੇ ਹੋਣਾ ਹੀ ਹੈ, ਕੁਝ ਸਮੇਂ ਬਾਅਦ ਪਿੱਛੇ ਹੋਣਾ ਹੀ ਹੈ। ਹਾਂਜੀ, ਕਈ ਵਾਰੀ ਜਦੋਂ ਬੰਦਾ ਸੱਚ ਦੇ ਰਾਹ ਦੇ ਉੱਤੇ ਚੱਲਦਾ ਨਾ, ਕਠਿਨਾਈਆਂ ਆਉਂਦੀਆਂ ਨੇ। ਕਈ ਵਾਰੀ ਸਪੋਰਟ ਦੇਣ ਵਾਲਿਆਂ ਦੀ ਕਠਿਨਾਈ ਆ ਗਈ, ਕਈ ਵਾਰੀ ਲੋਕ ਐਵੇਂ ਬਿਨਾਂ ਵਜ੍ਹਾ ਤੋਂ ਗੱਲਾਂ ਬਣਾਉਣੀਆਂ ਸ਼ੁਰੂ ਕਰਦੇ ਨੇ, ਇਹ ਪਰੇਸ਼ਾਨੀ ਆ ਗਈ। ਪਰ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਜੇ ਤੇਰਾ ਵਿਸ਼ਵਾਸ ਪੱਕਾ ਹੈ। ਫਿਰ ਕਿਸੇ ਤੋਂ ਤੈਨੂੰ ਡਰਨ ਦੀ ਲੋੜ ਨਹੀਂ। ਤੇ ਜੇ ਡਰ ਲੱਗਦਾ ਹੈ ਨਾ, ਇੱਕ ਚੀਜ਼ ਆਪਣੇ ਮਾਈਂਡ ਵਿੱਚ ਪੱਕੀ ਫਿੱਟ ਕਰ ਲੈ, ਅਜੇ ਤੱਕ ਤੇਰਾ ਵਿਸ਼ਵਾਸ ਹੀ ਨਹੀਂ ਬਚਿਆ। ਜੇ ਗੁਰੂ ਰਾਮਦਾਸ ਜੀ ਦੇ ਉੱਤੇ, ਬਾਬਾ ਦੀਪ ਸਿੰਘ ਜੀ ਦੇ ਉੱਤੇ ਵਿਸ਼ਵਾਸ, ਫਿਰ ਡਰ ਕਾਹਦਾ? ਤੇ ਜੇ ਕਿਸੇ ਗੱਲ ਦਾ ਅੰਦਰ ਡਰ ਸਤਾ ਰਿਹਾ ਨਾ, ਫਿਰ ਉਹਦੇ ਉੱਤੇ ਵਿਸ਼ਵਾਸ ਕਾਹਦਾ? ਉਹਦੇ ਉੱਤੇ ਵਿਸ਼ਵਾਸ ਰੱਖ ਕੇ ਚੱਲੀਏ, ਅੰਦਰੋਂ ਪ੍ਰੇਮਾ ਭਗਤੀ ਉਹਦੇ ਨਾਲ ਕਰੀਏ। ਮੈਂ ਪਿਛਲੇ ਦੀਵਾਨਾਂ 'ਚ ਵੀ ਬੇਨਤੀ ਕੀਤੀ ਸੀ, ਪ੍ਰੇਮ ਕੀ? ਬਸ ਜਿਹਦੇ ਨਾਲ ਪ੍ਰੇਮ ਕਰ ਰਹੇ ਆ ਉਹਦੇ ਕੋਲੋਂ ਫਿਰ ਕੁਝ ਛੁਪਾਇਆ ਨਹੀਂ, ਬਸ ਉਹਦੇ ਅੱਗੇ ਸਾਰੇ ਪਰਦੇ ਨੰਗੇ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਉਹਦੇ ਨਾਲ ਪ੍ਰੇਮਾ ਭਗਤੀ ਨਾਲ ਚੱਲੀਏ, ਅੰਮ੍ਰਿਤ ਵੇਲਾ ਸੰਭਾਲੀਏ, ਬਾਣੀ ਦਾ ਪਹਿਰਾ ਡਟ ਡਟ ਕੇ ਵਧਾਈਏ। ਫਿਰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀਂ। ਨੇਕ ਇਨਸਾਨ ਬਣੀਏ, ਚੰਗੇ ਇਨਸਾਨ ਬਣੀਏ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਸਾਰੇ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ਬਦ ਪੜਾਂ ਉਸ ਤੋਂ ਪਹਿਲਾਂ ਸਿਨੇਮਰ ਬੇਨਤੀ, ਜਿਹੜਾ ਰੋਜ਼ਾਨਾ ਸਵੇਰੇ 10 ਤੋਂ 11 ਤੁਸੀਂ ਪ੍ਰੋਗਰਾਮ ਵੇਖਦੇ ਹੋ ਨਾ, ਹੁਣ 10 ਤੋਂ 11 ਸਵੇਰ ਦੀ ਜਗ੍ਹਾ ਉਹ ਰਾਤੀ 10 ਤੋਂ 11 ਹੁੰਦਾ ਹੈ ਪੀਟੀਸੀ ਸਿਮਰਨ ਚੈਨਲ ਤੇ। ਇਹ ਸੁਣਿਆ ਸਭ ਨੂੰ ਦੇ ਦੇਣਾ, ਕਿਉਂਕਿ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਈ ਹੈ, ਉਹਦੇ ਕਰਕੇ ਪ੍ਰੋਗਰਾਮ 'ਚ ਥੋੜੀ ਜਿਹੀ ਤਬਦੀਲੀ ਕੀਤੀ। ਜਿਹੜਾ 10 ਤੋਂ 11 ਸਵੇਰੇ ਸਮਾਗਮ ਚੱਲਦਾ ਹੈ, ਆਪਣੀ ਮਿਹਰ ਕਰ, ਉਹ 10 ਤੋਂ 11 ਸਵੇਰ ਦੀ ਜਗ੍ਹਾ ਤੇ ਰੋਜ਼ ਰਾਤੀ 10 ਤੋਂ 11 ਚੱਲ ਰਿਹਾ। ਇਹ ਸੰਗਤਾਂ ਧਿਆਨ ਵਿੱਚ ਰੱਖਣ ਤੇ ਇੱਕ ਦੂਜੇ ਨੂੰ ਮੈਸੇਜ ਜ਼ਰੂਰ ਕਰ ਦੇਣਾ, ਇਹ ਮੇਰੀ ਸਿਨੇਮਰ ਬੇਨਤੀ ਹੈ। ਬਾਕੀ ਸਾਡਾ ਜਿਹੜਾ YouTube ਚੈਨਲ ਹੈ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ। ਮੈਂ ਰੋਜ਼ਾਨਾ ਛੋਟੇ ਛੋਟੇ ਕਲਿੱਪ ਪਾ ਰਿਹਾ ਤੁਹਾਨੂੰ ਜੋੜਨ ਵਾਸਤੇ ਇਸ ਚੈਨਲ ਦੇ ਉੱਤੇ। ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਨਾ, ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਨੂੰ ਪਿੰਡਾਂ, ਸ਼ਹਿਰਾਂ, ਦੇਸ਼ਾਂ, ਵਿਦੇਸ਼ਾਂ ਵਿੱਚ ਕਹੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਨ। ਇਹ ਮੇਰੀ ਬੇਨਤੀ ਹੈ। ਇੰਸਟਾਗ੍ਰਾਮ ਤੇ ਵੀ, ਫੇਸਬੁੱਕ ਤੇ ਵੀ, ਟਵਿੱਟਰ ਤੇ ਵੀ ਅਸੀਂ ਜੋ ਅਕਾਊਂਟ ਬਣਾਏ ਨੇ, ਹਰ ਜਗ੍ਹਾ ਤੇ ਦਾਸ ਦਾ ਨਾਮ ਭਰ ਕੇ ਤੁਸੀਂ ਹਰ ਜਗ੍ਹਾ ਤੇ ਸਾਨੂੰ ਫੋਲੋ ਕਰ ਸਕਦੇ ਹੋ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਹਾਜ਼ਰੀ ਲਾਇਓ। ਮੈਂ ਸ਼ਬਦ ਪੜ੍ਹਨਾ ਔਰ ਉਸ ਤੋਂ ਪਹਿਲੇ ਬੇਨਤੀ, ਜੇ WhatsApp ਗਰੁੱਪ ਜੁਆਇਨ ਕਰਨਾ ਚਾਹੁੰਦੇ ਹੋ ਨਾ, 7274000061 ਨੰਬਰ ਹੈ, ਇਹਦੇ ਉੱਤੇ ਆਪਣਾ ਨਾਮ, ਸ਼ਹਿਰ ਦਾ ਨਾਮ ਲਿਖ ਕੇ ਭੇਜੋ ਔਰ ਤੁਸੀਂ ਸਾਡੇ ਫਿਰ ਪਰਿਵਾਰਕ ਮੈਂਬਰ ਬਣ ਜਾਓਗੇ। ਰੋਜ਼ਾਨਾ ਦੇ ਕੀਰਤਨਾਂ ਦੀ ਜਾਣਕਾਰੀ ਨਾਲ, ਕਿੱਥੇ ਕਿੱਥੇ ਕੀ ਕੀ ਸੇਵਾਵਾਂ ਚੱਲ ਰਹੀਆਂ, ਸਾਰੀ ਜਾਣਕਾਰੀ ਤੁਹਾਡੇ ਤੱਕ ਪਹਿਲੇ ਪਹੁੰਚ ਜਾਏਗੀ। ਨੰਬਰ ਤੁਹਾਡੇ ਟੀਵੀ ਸਕਰੀਨ ਤੇ ਆ ਰਿਹਾ, 7274000061। ਇਹ ਬੇਨਤੀ ਹੈ। ਬਾਕੀ ਜਿਹੜੇ ਮੰਥਲੀ ਡੋਨਰ ਬਣਨਾ ਚਾਹੋ, ਮਹੀਨਾਵਾਰੀ ਡੋਨਰ, ਉਹ ਨੰਬਰ ਵੀ ਪਿਤਾ ਜੀ ਦੀ ਕਿਰਪਾ ਨਾਲ 9875909005 ਇਹ ਨੰਬਰ ਹੈ। ਮੰਥਲੀ ਡੋਨਰ ਪੱਕੇ, ਜਿਹੜੇ ਮਹੀਨਾਵਾਰੀ ਤੁਸੀਂ ਪਰਿਵਾਰਕ ਮੈਂਬਰ, ਸੇਵਾ 100 ਰੁਪਈਆ ਹੀ, 500, ਭਾਵੇਂ 1000, 10,000, ਜਿੰਨਾ ਤੁਹਾਨੂੰ ਗੁਰੂ ਨੇ ਸਮਰੱਥਾ ਦਿੱਤੀ ਹੈ, ਜਿੰਨੀ ਵਿੱਤ ਦਿੱਤੀ ਹੈ, ਉਸ ਮੁਤਾਬਕ ਦਸਵੰਧ ਜ਼ਰੂਰ ਕੱਢੋ ਤਾਂ ਜੋ ਇਹ ਸਾਰੀਆਂ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਬਾਕੀ ਦੀਆਂ ਬੇਨਤੀਆਂ ਮੈਂ ਬਾਅਦ ਵਿੱਚ ਕਰਦਾ। ਆਓ ਸ਼ਬਦ ਪੜ੍ਹੀਏ। ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 494 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ, ਹਮ ਹੋਵੇਂ ਲਾਲੇ ਗੋਲੇ ਗੁਰ ਸਿੱਖਾਂ ਕੇ, ਜਿਨ੍ਹਾਂ ਅਨ ਦਿਨ ਹਰ ਪ੍ਰਭ ਪੁਰਖ ਧਿਆਇਆ। ਆਓ ਬੜੇ ਪਿਆਰ ਨਾਲ ਇਹ ਸ਼ਬਦ ਦਾ ਗਾਇਨ ਕਰਿਓ ਜੀ। ਹਮ ਹੋਵੇਂ ਲਾਲੇ ਗੋਲੇ ਗੁਰ
बाबा दीप सिंह जी, बाबा दीप सिंह जी, धन बाबा दीप सिंह जी। हम होवे लाल गोले गुर सिखां के, हम होवे लाल गोले गुर सिखां के, हम होवे लाल गोले गुर सिखां के, हम होवे लाल गोले गुर सिखां के। जिन्ना अन दिन हर प्रभ पुरख ते आया, जिन्ना अन दिन हर प्रभ पुरख ते आया, हर प्रभ पुरख ते आया। हम होवे लाल गोले गुर सिखां के, हम होवे लाल गोले गुर सिखां के। जिन्ना अन दिन हर प्रभ पुरख ते आया, जिन्ना अन दिन हर प्रभ पुरख ते आया, हर प्रभ पुरख ते आया। हम होवे लाल गोले गुर सिखां के, हम होवे लाल गोले गुर सिखां के। गुरमुख सखी सहेली मेरी, गुरमुख सखी सहेली मेरी, मोको देवो दान हर प्राण जीवाया, मोको देवो दान हर प्राण जीवाया। जिन्ना अन दिन हर प्रभ पुरख ते आया, जिन्ना अन दिन हर प्रभ पुरख ते आया, हर प्रभ पुरख ते आया। हम होवे लाल गोले गुर सिखां के, हम होवे लाल गोले गुर सिखां के, हम होवे लाल गोले गुर सिखां के, हम होवे लाल गोले गुर सिखां के। अनखंड वालिया, हम होवे लाल गोले गुर सिखां के।
हर मेले मिलाया जिन्ना अन दिन हर प्रभु पुरख ते आया जिन्ना अन दिन हर प्रभु पुरख ते आया हर प्रभु पुरख ते आया हम होवे लाल गोले गुर सिखाए हम होवे लाल गोले गुर सिखाए जिन्ना अन दिन हर प्रभु पुरख ते आया 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 हर प्रभु जी हर प्रभु पुरख ते आया हम होवे लाल गोले गुर सिखाए हम होवे लाल गोले गुर सिखाए गुरु रामदास जी सारे आखो धन बाबा देव सिंह जी जा हर प्रभ पावे ता गुरमुख मेले जा हर प्रभ पावे ता गुरमुख मेले जिन वचन गुरु सत गुर मन पाया वड पागी गुर के सिख प्यारे वड पागी गुर के सिख प्यारे हर निर्वाणी निर्वाण पद पाया हर निर्वाणी निर्वाण पद पाया जिन्ना अन दिन हर प्रभ पुरख ते आया जिन्ना अन दिन हर प्रभु पुरख ते आया जिन्ना अन दिन हर प्रभ पुरख ते आया जिन्ना अन दिन हर प्रभु पुरख ते आया हर प्रभु पुरख ते आया हम होवे लाल गोले गुर सिखाए पढ़ो हम होवे लाल गोले गुर सिखाए संगत गुर की हार प्यारी
सतसंगत गुर की हार प्यारी, जिन हर हर नाम मीठा मन पाया। जिन सतगुर संगत संग न पाया, से पागहीन पापी जम खाया। से पागहीन पापी जम खाया। जिन्ना अन दिन हर प्रभ पुरख ते आया, जिन्ना अन दिन हर प्रभ पुरख ते आया। जिन्ना अन दिन हर प्रभ पुरख ते आया। जिन्ना अन दिन हर प्रभ पुरख ते आया। हर प्रभ पुरख ते आया। हम होवे लाल गोले गुर सिखांगे, हम होवे लाल गोले गुर सिखांगे। जिन्ना अन दिन हर प्रभ पुरख ते आया। जिन्ना अन दिन हर प्रभ पुरख ते आया। जिन्ना अन दिन, जिन्ना अन दिन, जिन्ना अन दिन हर प्रभ पुरख ते आया। जिन्ना अन दिन हर प्रभ पुरख ते आया। हर प्रभ पुरख ते आया। हम होवे लाल गोले गुर सिखांगे। मंगो सारे। हम होवे लाल गोले गुर सिखांगे। गुरु रामदास जी। खंडे वालिया। आप कृपाल कृपा प्रभ तारे। आप कृपाल कृपा प्रभ तारे। हरे आपे गुरमुख मिले मिलाया। जन नानक बोले गुण बाणी, गुरबाणी हर नाम समाया। गुरबाणी हर नाम समाया। जिन्ना अन दिन हर प्रभ पुरख ते आया। 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 हर प्रभ पुरख ते आया। हम होवे लाल गोले गुर सिखांगे। हम होवे लाल गोले गुर सिखांगे। जिन्ना अन दिन हर प्रभ पुरख ते आया। 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 हर प्रभ पुरख ते आया। हम होवे लाल गोले गुर सिखांगे। हम होवे लाल गोले गुर सिखांगे। गुरमुख सखी
ਸਿੰਘ ਜੀ, ਬਾਬਾ ਦੀਪ 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 ਸਿੰਘ ਜੀ, ਜੀ ਬਾਬਾ ਦੀਪ ਸਿੰਘ ਜੀ, 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 ਜੀ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ। ਦੇਖੋ ਪਿਆਰਿਓ, ਧੰਨ ਗੁਰੂ ਰਾਮਦਾਸ ਜੀ ਅੱਜ ਦੇ ਸ਼ਬਦ ਦੇ ਵਿੱਚ ਕਿੱਡੀ ਪਿਆਰੀ ਮੰਗ ਮੰਗਣ ਦੀ ਸਾਨੂੰ ਜਾਚ ਸਿਖਾ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਨਾ ਗੁਰਸਿੱਖ, ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖੋ, ਉਹ ਮੇਰੀਓ ਗੁਰਮੁਖ ਸਹੇਲੀਓ, ਮੈਨੂੰ ਆਤਮਿਕ ਜੀਵਨ ਦੇਣ ਵਾਲੇ ਹਰੀ ਨਾਮ ਦੀ ਦਾਤ ਦੇ ਦਿਓ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮੈਨੂੰ ਢੰਗ ਦੱਸ ਦਿਓ, ਜਿਸ ਢੰਗ ਨਾਲ ਤੁਸੀਂ ਜੁੜਦੇ ਹੋ, ਜਿਸ ਢੰਗ ਦੇ ਨਾਲ ਤੁਸੀਂ ਗੁਰੂ ਨੂੰ ਰਿਝਾਇਆ, ਜਿਵੇਂ ਸਿਮਰਨ ਕਰਕੇ ਬੰਦਗੀ ਕਰਕੇ ਤੁਸੀਂ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ ਹੈ, ਮੈਨੂੰ ਵੀ ਉਹ ਮਾਰਗ ਸਮਝਾ ਦਿਓ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਗੁਰਮੁਖ ਸਖੀ ਸਹੇਲੀ ਮੇਰੀ, ਮੋਕੋ ਦੇਵੋ ਦਾਨ ਹਰ ਪ੍ਰਾਨ ਜਿਵਾਇਆ। ਤੇ ਅੱਗੇ ਫਿਰ ਗੁਰੂ ਰਾਮਦਾਸ ਕਹਿੰਦੇ, ਮੈਂ ਉਹਨਾਂ ਗੁਰਸਿੱਖਾਂ ਦਾ ਦਾਸ ਹਾਂ, ਗੁਲਾਮ ਹਾਂ। ਦੇਖੋ ਕਿੱਡੀ ਨਿਮਰਤਾ। ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਦਾ ਦਾਸ, ਉਹਨਾਂ ਦਾ ਗੁਲਾਮ ਆ, ਜਿਹੜੇ ਹਰ ਵੇਲੇ ਸਰਬ ਵਿਆਪਕ ਪਰਮੇਸ਼ਰ ਸਾਈਂ ਨੂੰ ਸਿਮਰਦੇ ਨੇ। ਮੈਂ ਉਹਨਾਂ ਦਾ ਦਾਸ। ਕਿੱਡੀ ਪਿਆਰੀ ਪੜ੍ਹਾਈ ਸਾਨੂੰ ਕਰਾਈ ਹੈ ਮਾਲਕ ਜੀ ਨੇ। ਅਸੀਂ ਤੇ ਕਈ ਅਣਜਾਣ ਪੁਣੇ ਦੇ ਕਰਕੇ ਮਹਾਂਪੁਰਖਾਂ ਦੀ ਕਮਾਈ ਵਾਲੇ ਗੁਰਸਿੱਖਾਂ ਦੀ ਨਿੰਦਿਆ ਕਰਨ ਲੱਗ ਪੈਂਦੇ ਆ। ਪਰ ਗੁਰੂ ਰਾਮਦਾਸ ਕਹਿੰਦੇ ਮੈਂ ਤੇ ਉਹਨਾਂ ਦਾ ਦਾਸ, ਮੈਂ ਤੇ ਉਹਨਾਂ ਦਾ ਗੁਲਾਮ, ਜਿਹੜੇ ਤੇਰਾ ਨਾਮ ਜਪਦੇ ਨੇ। ਹਮ ਹੋਵੇਂ ਲਾਲੇ ਗੋਲੇ ਗੁਰਸਿੱਖਾਂ ਕੇ, ਜਿਨ੍ਹਾਂ ਅਨ ਦਿਨ ਹਰ ਪ੍ਰਭ ਪੁਰਖ ਧਿਆਇਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿੰਨੀ ਨਿਮਰਤਾ। ਗੁਰੂ ਰਾਮਦਾਸ ਕਹਿੰਦੇ ਜਿਹੜੇ ਉਹਦਾ ਨਾਮ ਜਪਦੇ ਨੇ, ਬਾਬਾ ਦੀਪ ਸਿੰਘ ਵਰਗੇ, ਮੈਂ ਉਹਨਾਂ ਦਾ ਵੀ ਗੁਲਾਮ। ਗੁਰੂ ਇੱਕ ਗੱਲ ਕਹਿ ਰਿਹਾ ਹੈ, ਵਾਲੀ ਗੱਲ ਗੁਰੂ ਸਾਹਿਬ ਕਹਿ ਰਹੇ ਨੇ, ਕੋਈ ਆਮ ਬੰਦਾ ਨਹੀਂ। ਉਹ ਗੁਰੂ ਸਾਹਿਬ ਕਹਿ ਰਹੇ ਨੇ, ਜਿਹੜੇ ਹਰ ਜੀਓ ਨਾਮ ਪਰਿਓ ਰਾਮਦਾਸ, ਜਿਹੜੇ ਆਪ ਹਰੀ ਨੇ, ਜਿਹੜੇ ਆਪ ਪਰਮੇਸ਼ਰ ਨੇ, ਉਹ ਕਹਿ ਰਹੇ ਮੈਂ ਨਾਮ ਜਪਣ ਵਾਲਿਆਂ ਦਾ ਦਾਸ ਹਾਂ, ਮੈਂ ਨਾਮ ਜਪਣ ਵਾਲਿਆਂ ਦਾ ਗੁਲਾਮ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਕਹਿੰਦੇ ਮੇਰੇ ਚੰਗੇ ਭਾਗ ਨੇ ਕਿ ਪਰਮੇਸ਼ਰ ਨੇ ਕਿਰਪਾ ਕਰਕੇ ਮੇਰੇ ਮਨ ਵਿੱਚ, ਮੇਰੇ ਹਿਰਦੇ ਵਿੱਚ ਗੁਰਸਿੱਖਾਂ ਦੇ ਚਰਨਾਂ ਦਾ ਪ੍ਰੇਮ ਪੈਦਾ ਕਰ ਦਿੱਤਾ ਹੈ। ਗੁਰਸਿੱਖਾਂ ਦੇ ਚਰਨਾਂ ਦਾ ਪ੍ਰੇਮ। ਓਹੋ, ਜਿਹੜੇ ਗੁਰਸਿੱਖ ਹਰ ਵੇਲੇ ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਜਿਨ੍ਹਾਂ ਦੇ ਪੈਰ ਗੁਰੂ ਘਰ ਵੱਲ ਜਾਂਦੇ ਨੇ, ਜਿਹੜੇ ਹਰ ਵੇਲੇ ਆਪਣੇ ਹੱਥਾਂ ਦੇ ਨਾਲ ਗੁਰੂ ਦੀ ਚਾਕਰੀ ਕਰਦੇ ਨੇ, ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਦੇ ਨੇ। ਗੁਰੂ ਰਾਮਦਾਸ ਕਹਿੰਦੇ ਇਹ ਮੇਰੇ ਚੰਗੇ ਭਾਗ ਪਰਮੇਸ਼ਰ ਨੇ ਬਣਾਤੇ ਕਿ ਉਹ ਗੁਰਮੁਖਾਂ ਦੇ ਚਰਨਾਂ ਦਾ ਪ੍ਰੇਮ ਮੇਰੇ ਮਨ ਵਿੱਚ, ਮੇਰੇ ਹਿਰਦੇ ਵਿੱਚ ਪੈਦਾ ਕਰ ਦਿੱਤਾ ਹੈ। ਜਿਹੜੇ ਨਾਮ ਜਪਣ ਵਾਲਿਆਂ ਦਾ ਸਤਿਕਾਰ ਕਰਦੇ ਹੋ ਨਾ, ਇਹ ਗੱਲ ਦੀ ਵੀ ਕਿਤੇ ਈਗੋ ਨਾ ਆਉਣ ਦੇਣਾ, ਉਹਦਾ ਸ਼ੁਕਰਾਨਾ ਕਰਿਓ, ਸ਼ੁਕਰਾਨਾ। ਪਿਤਾ ਜੀ ਤੁਸੀਂ ਕਿਰਪਾ ਦਾ ਖਾਤਾ ਖੋਲਿਆ, ਬਖਸ਼ਿਸ਼ ਦਾ ਖਾਤਾ ਖੋਲਿਆ, ਸਾਡੇ ਅੰਦਰ ਗੁਰਮੁਖਾਂ ਦਾ ਸਤਿਕਾਰ ਪੈਦਾ ਕੀਤਾ। ਤੇ ਮੈਂ ਕਈ ਵਾਰੀ ਹੈਰਾਨ ਹੁੰਨਾ, ਜਿਹੜੇ ਮਹਾਂਪੁਰਖਾਂ ਦੀ ਕਮਾਈ ਵਾਲਿਆਂ ਦੀ ਨਿੰਦਿਆ ਕਰਦੇ ਆ ਨਾ ਪਿਆਰਿਓ, ਕਿਤੇ ਉਹਨਾਂ ਨੂੰ ਢੋਈ ਨਹੀਂ ਜੇ ਮਿਲਣੀ।
ਜੇ ਅਸੀਂ ਆ ਰੋਜ਼ਾਨਾ ਗੁਰੂ ਰਾਮਦਾਸ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਬਹਿੰਦੇ ਆ ਨਾ, ਸਾਡੀ ਗਿਣਤੀ ਵੀ ਇਹਨਾਂ 'ਚ ਆਵੇ ਜਿਹੜੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਬਣਦੇ ਨੇ। ਚਰਨਾਂ ਦੀ ਧੂੜੀ ਪਤਾ ਕੀ ਹੈ? ਕਿ ਜੋ ਕਮਾਈ ਵਾਲਿਆਂ ਨੇ ਕਹਿ ਦਿੱਤਾ ਬਸ ਤੂੰ ਮੰਨਣਾ ਸ਼ੁਰੂ ਕਰ ਦਿੱਤਾ, ਬਸ ਆਹ ਚਰਨਾਂ ਦੀ ਧੂੜੀ ਬਣ ਗਿਆ ਬੰਦਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ। ਜੀਵਨ ਦੇ ਵਿੱਚ ਮਹਾਂਪੁਰਖਾਂ ਦੀ ਕਮਾਈ ਵਾਲਿਆਂ ਦੀ ਸੰਗਤ ਦੀ ਲੋੜ ਬੜੀ ਜੇ, ਬਹੁਤ ਲੋੜ। ਮੈਨੂੰ ਕੁਦਰਤੀ ਬਚਨ ਚੇਤੇ ਆਇਆ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੇਵ ਸਿੰਘ ਜੀ। ਛੇਵੇਂ ਪਾਤਸ਼ਾਹ ਮੇਰੇ ਹਜ਼ੂਰ ਸਾਈਂ ਗੁਰੂ ਹਰਗੋਬਿੰਦ ਜੀ ਬੈਠੇ ਨੇ, ਬਿਰਾਜਮਾਨ ਨੇ। ਮੇਰੇ ਸਾਹਿਬ ਬਿਰਾਜਮਾਨ। ਦੋ ਵੈਦ ਆਏ, ਨਾਮ ਹੈ ਬਨਵਾਲੀ ਤੇ ਦੂਜੇ ਦਾ ਨਾਮ ਪਰਸਰਾਮ। ਸੁਣਿਓ ਧਿਆਨ ਨਾਲ, ਵੈਦਗੀ ਦਾ ਕੰਮ ਕਰਦੇ ਨੇ। ਜਿਵੇਂ ਅੱਜ ਕੱਲ ਡਾਕਟਰ ਨੇ, ਪਹਿਲੇ ਸਮਿਆਂ ਵਿੱਚ ਵੈਦ ਹੁੰਦੇ ਸੀ। ਇਹ ਦੋ ਆਏ ਨੇ ਵੈਦ, ਇੱਕ ਬਨਵਾਲੀ ਨਾਮ ਹੈ, ਦੂਜੇ ਦਾ ਨਾਮ ਹੈ ਪਰਸਰਾਮ। ਆ ਕੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੇਰੇ ਹਜ਼ੂਰ ਸਾਈਂ ਦੇ ਦਰਸ਼ਨ ਕੀਤੇ। ਮੈਂ ਗੱਲ ਕਰ ਰਿਹਾ ਸਾਂ ਜਿਵੇਂ ਅੱਜ ਕੱਲ ਡਾਕਟਰ ਪਹਿਲੇ ਸਮਿਆਂ ਵਿੱਚ ਵੈਦ ਹੁੰਦੇ ਸੀ, ਔਰ ਜਿੱਥੇ ਇਹ ਵੈਦਗੀ ਦਾ ਕੰਮ ਕਰਦੇ ਆ ਨਾ, ਉੱਥੇ ਅੰਦਰ ਦਇਆ ਭਾਵ ਹੈ, ਨਿਤਨੇਮੀ ਜੀਵਨ ਹੈ, ਅੰਮ੍ਰਿਤ ਵੇਲਾ ਹੈ, ਯਤਨ ਕਰਦੇ ਨੇ ਗੁਰੂ ਪਿਤਾ ਜੀ ਦੇ ਬਚਨਾਂ ਦੀ ਕਮਾਈ ਕਰਨ ਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਬੜੇ ਪਿਆਰ ਵਾਲੇ ਦੋਵੇਂ ਜਾਣੇ ਵੈਦ ਆਏ ਪਾਤਸ਼ਾਹ ਸਾਈਂ ਦੇ ਕੋਲ, ਤੇ ਆ ਕੇ ਪਤਾ ਕੀ ਕਹਿੰਦੇ ਨੇ? ਨਿਤਨੇਮ ਬੜਾ ਕਰਦੇ ਤੇ ਆ ਕੇ ਕਹਿੰਦੇ, ਮਹਾਰਾਜ ਨਿਤਨੇਮ ਕਰ ਕਰਕੇ, ਬਾਣੀ ਪੜ੍ਹ ਪੜ੍ਹ ਕੇ ਇੱਕ ਗੱਲ ਦੀ ਸਾਨੂੰ ਸਮਝ ਆ ਗਈ ਕਿ ਕਲਿਆਣ ਸਿੱਖ ਦੀ ਗੁਰੂ ਦੀ ਬਾਣੀ ਨੇ ਕਰਨੀ ਹੈ, ਕਲਿਆਣ ਗੁਰਬਾਣੀ ਨੇ ਕਰਨੀ ਹੈ। ਪਰ ਸਤਿਗੁਰੂ ਇੱਕ ਗੱਲ ਦੀ ਸਮਝ ਨਹੀਂ ਆਈ, ਜੇ ਕਲਿਆਣ ਗੁਰੂ ਦੀ ਬਾਣੀ ਨੇ ਕਰਨੀ, ਫਿਰ ਸੰਗਤ ਕਰਨ ਦੀ ਕੀ ਲੋੜ ਹੈ? ਕਮਾਈ ਵਾਲਿਆਂ ਦਾ ਸਤਿਕਾਰ ਕਰਨ ਦੀ ਕੀ ਲੋੜ ਹੈ? ਕਮਾਈ ਵਾਲਿਆਂ ਦੀ ਸੰਗਤ ਕਰਨ ਦੀ ਕੀ ਲੋੜ ਹੈ? ਬਾਣੀ ਦੇ ਵਿੱਚ ਹੀ ਸਤਿਗੁਰਾਂ ਨੇ ਕਈ ਥਾਵਾਂ ਤੇ ਉਪਦੇਸ਼ ਕਰ ਕਰਕੇ ਸਮਝਾਇਆ, ਸੰਗਤ ਕਰੋ, ਨਾਮ ਜਪਣ ਵਾਲਿਆਂ ਦੀ ਸੰਗਤ ਕਰੋ, ਗੁਰੂ ਦੀ ਸੰਗਤ ਕਰੋ। ਜੇ ਕਲਿਆਣ ਬਾਣੀ ਨੇ ਕਰਨੀ, ਫਿਰ ਸੰਗਤ ਦੀ ਕੀ ਲੋੜ ਹੈ? ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੇਵ ਸਿੰਘ ਜੀ। ਉਸ ਵੇਲੇ ਮੇਰੇ ਹਜ਼ੂਰ ਸਾਈਂ ਧੰਨ ਗੁਰੂ ਹਰਗੋਬਿੰਦ ਸਾਹਿਬ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਸਾਈਂ ਆਪ ਆਪਣੀ ਮੁਬਾਰਕ ਰਸਨਾ ਤੋਂ ਬਚਨ ਕਰਦੇ ਨੇ। ਉਹ ਸਾਹਿਬ ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ ਸਾਹਿਬ ਨੇ ਬਚਨ ਪਤਾ ਕੀ ਕੀਤਾ? ਉਹਨਾਂ ਦੇ ਸਵਾਲ ਨੂੰ ਉਹਨਾਂ ਦੇ ਮੁਤਾਬਕ ਹੀ ਮਹਾਰਾਜ ਨੇ ਸਮਝਾ ਦਿੱਤਾ। ਸਹਿਜੇ ਮਹਾਰਾਜ ਕਹਿੰਦੇ, ਤੁਹਾਡਾ ਸਵਾਲ ਹੈ ਕਿ ਕਲਿਆਣ ਗੁਰਬਾਣੀ ਨੇ ਕਰਨੀ, ਫਿਰ ਸੰਗਤ ਕਰਨ ਦੀ ਕੀ ਲੋੜ? ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਦੀ ਕੀ ਲੋੜ? ਇਹੋ ਹੀ ਸਵਾਲ ਹੈ ਨਾ ਜੀ ਹਜੂਰ, ਇਹੋ ਹੀ ਸਵਾਲ ਹੈ ਸਾਡਾ ਹਜੂਰ ਸਾਈਂ। ਤੇ ਉਸ ਵੇਲੇ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਤੁਸੀਂ ਵੈਦ ਹੋ, ਤੁਹਾਡੇ ਕੋਲ ਕੋਈ ਆਉਂਦਾ ਰੋਗੀ, ਤਕਲੀਫ ਲੈ ਕੇ ਤੁਸੀਂ ਨਬਜ ਪਕੜ ਕੇ ਉਹਦੀ ਵੇਖ ਲੈਂਦੇ ਹੋ ਤਕਲੀਫ, ਤੇ ਤਕਲੀਫ ਦੇ ਮੁਤਾਬਕ ਤੁਸੀਂ ਉਹਨੂੰ ਦਿੰਦੇ ਹੋ ਦਵਾਈ। ਹੁਣ ਇਹ ਗੱਲ ਤੇ ਸੱਚੀ ਏ, ਇਲਾਜ ਤੇ ਰੋਗ ਦਾ ਕਰਨਾ ਦਵਾਈ ਨੇ, ਫਿਰ ਤੁਹਾਡੀ ਕੀ ਲੋੜ ਹੈ? ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਦੋਵੇਂ ਬੜੇ ਹੈਰਾਨ ਹੋਏ। ਮਹਾਰਾਜ ਕਹਿੰਦੇ ਇਲਾਜ ਤੇ ਦਵਾਈ ਨੇ ਕਰਨਾ, ਫਿਰ ਤੁਹਾਡੀ ਕੀ ਲੋੜ? ਲੋਕ ਤੁਹਾਡੇ ਕੋਲ ਕਿਉਂ ਆਉਂਦੇ ਨੇ? ਉਹ ਕਹਿੰਦੇ ਮਹਾਰਾਜ ਸਾਡੇ ਕੋਲ ਤਾਂ ਕਰਕੇ ਆਉਂਦੇ ਨੇ ਕਿ ਅਸੀਂ ਨਬਜ ਵੇਖ ਕੇ ਪਛਾਣ ਕਰ ਲੈਨੇ ਆ ਇਹਨੂੰ ਕਿਹੜੀ ਬਿਮਾਰੀ, ਫਿਰ ਉਹਦੀ ਬਿਮਾਰੀ ਦੇ ਮੁਤਾਬਕ ਦਵਾਈ ਦਿੰਨੇ ਆ। ਸਾਡੀ ਦੁਕਾਨ ਦੇ ਉੱਤੇ ਹਜ਼ਾਰਾਂ ਹੀ ਦਵਾਈਆਂ ਹੁੰਦੀਆਂ ਨੇ, ਪਰ ਉਹਦੀ ਨਬਜ ਵੇਖ ਕੇ ਅਸੀਂ ਦਵਾਈ ਦੇਨੇ ਤਾਂ ਉਹਨੂੰ ਫਾਇਦਾ ਹੁੰਦਾ ਹੈ। ਜੇ ਉਹਦਾ ਦੁਕਾਨ ਖੁੱਲੀ ਹੋਵੇ, ਖੁੱਲੀ ਦੁਕਾਨ ਦੇ ਵਿੱਚ ਆ ਕੇ ਆਪਣੀ ਮਰਜ਼ੀ ਨਾਲ ਕੋਈ ਦਵਾਈ ਖਾਈ ਚੱਲੇ, ਉਹਦਾ ਰੋਗ ਰਾਜੀ ਨਹੀਂ ਹੋਣਾ। ਮਹਾਰਾਜ ਕਹਿੰਦੇ ਬਸ ਆਹੀ ਤੁਹਾਡੇ ਸਵਾਲ ਦਾ ਜਵਾਬ ਏ, ਆਹੀ ਜਵਾਬ ਏ।
ਜਿਵੇਂ ਤੁਸੀਂ ਨਬਜ ਵੇਖ ਕੇ, ਬਿਮਾਰੀ ਵੇਖ ਕੇ, ਦਵਾਈ ਦੇ ਕੇ ਦੂਜੇ ਦਾ ਇਲਾਜ ਕਰਦੇ ਹੋ, ਭਾਵੇਂ ਇਲਾਜ ਰੋਗ ਰਾਜੀ ਦਵਾਈ ਨੇ ਕਰਨਾ ਹੈ, ਪਰ ਤੁਸੀਂ ਨਬਜ ਵੇਖੀ, ਬਿਮਾਰੀ ਦਾ ਪਤਾ ਕੀਤਾ, ਉਸ ਮੁਤਾਬਕ ਜਦੋਂ ਦਵਾਈ ਦਿੰਦੇ ਫਿਰ ਦਵਾਈ ਅਸਰ ਕਰਦੀ। ਇਸੇ ਲਈ ਭਾਵੇਂ ਕਲਿਆਣ ਗੁਰੂ ਦੀ ਬਾਣੀ ਨੇ ਕਰਨੀ ਹੈ, ਪਰ ਜਦੋਂ ਬੰਦਾ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਬਹਿੰਦਾ ਹੈ ਨਾ, ਨਾਮ ਜਪਣ ਵਾਲੇ ਫਿਰ ਬੰਦੇ ਦੀ ਜਗਿਆਸੂ ਦੀ ਅੰਦਰਲੀ ਬਿਮਾਰੀ ਵੇਖ ਲੈਂਦੇ ਨੇ ਤੇ ਅੰਦਰਲੀ ਬਿਮਾਰੀ ਦੇ ਮੁਤਾਬਕ ਉਹਨੂੰ ਫਿਰ ਨਾਮ ਦੇ ਨਾਲ ਜੋੜ ਕੇ, ਬਾਣੀ ਨਾਲ ਜੋੜ ਕੇ ਉਹਦਾ ਅੰਦਰਲਾ ਇਲਾਜ ਕਰਦੇ ਨੇ। ਆਖੋ ਵਾਹਿਗੁਰੂ ਜੀ। ਨਾਮ ਜਪਣ ਵਾਲੇ ਵੇਖ ਲੈਂਦੇ ਨੇ ਆ ਜਿਹੜਾ ਆਇਆ ਇਹਦੇ ਅੰਦਰ ਹਉਮੈ ਸਿਰ ਚੜ ਚੜ ਕੇ ਬੋਲ ਰਹੀ ਹੈ, ਤੇ ਨਾਮ ਜਪਣ ਵਾਲੇ ਫਿਰ ਉਹਦੇ ਮੁਤਾਬਕ ਉਹਨੂੰ ਦਵਾਈ ਦੇ ਦਿੰਦੇ ਗੁਰਬਾਣੀ ਦੀ। ਬਈ ਤੂੰ 2 ਪਾਠ ਰੋਜ਼ਾਨਾ ਸੁਖਮਨੀ ਸਾਹਿਬ ਜਿੱਥੇ ਕਰਨੇ, ਉੱਥੇ 10 ਮਿੰਟ ਗੁਰੂ ਦੇ ਘਰ ਜਾ ਕੇ, ਗੁਰੂ ਘਰ ਵਿੱਚ ਜਾ ਕੇ ਸੰਗਤ ਦੇ ਝੂਠੇ ਬਰਤਨ ਵੀ ਮਾਂਜਣੇ ਨੇ, ਉਹਦੇ ਮੁਤਾਬਕ ਦਵਾਈ ਦੇ ਕੇ। ਬੇਸ਼ੱਕ ਕਲਿਆਣ ਗੁਰਬਾਣੀ ਨੇ ਕਰਨੀ ਹੈ, ਸਿੱਖ ਦਾ ਉਧਾਰ ਗੁਰਬਾਣੀ ਨੇ ਕਰਨਾ ਹੈ, ਪਰ ਜਦੋਂ ਸੰਗਤ ਕਰਦਾ ਹੈ ਨਾ ਸਿੱਖ ਮਹਾਂਪੁਰਖਾਂ ਦੀ, ਨਾਮ ਜਪਣ ਵਾਲਿਆਂ ਦੀ, ਰੰਗੇ ਹੋਏ ਗੁਰਸਿੱਖਾਂ ਦੀ, ਤੇ ਫਿਰ ਸੰਗਤ ਕਰ ਕਰਕੇ ਉਹਨੂੰ ਗੁਰਬਾਣੀ ਪੜਨ ਦਾ ਚਾਹ ਪੈਦਾ ਹੁੰਦਾ ਹੈ, ਨਹੀਂ ਤੇ ਉਹਦਾ ਚਾਹ ਹੀ ਨਹੀਂ ਚੜਦਾ। ਗੁਰੂ ਦੇ ਦਰਸ਼ਨ ਵੀ ਕਰਦਾ, ਪਰ ਦਰਸ਼ਨ ਕਰਕੇ ਮੱਥਾ ਟੇਕਦਾ, ਉਸੇ ਵੇਲੇ ਵਾਪਸੀ ਮੁੜ ਜਾਂਦਾ। ਪਰ ਜਦੋਂ ਨਾਮ ਜਪਣ ਵਾਲਿਆਂ ਦੀ ਸੰਗਤ ਕਰਦਾ ਹੈ ਨਾ, ਨਾਮ ਜਪਣ ਵਾਲੇ ਇਸ ਕਲਿਆਣਕਾਰੀ ਗੁਰਬਾਣੀ ਦੇ ਨਾਲ ਜੋੜ ਦਿੰਦੇ ਨੇ, ਤੇ ਜਦੋਂ ਜੋੜਦੇ ਨੇ ਉਸ ਤੋਂ ਬਾਅਦ ਫਿਰ ਕਲਿਆਣ ਹੋ ਜਾਂਦੀ ਹੈ। ਇਹ ਮੇਰੀ ਬੇਨਤੀ ਹੈ, ਜਿੱਥੇ ਵੀ ਬਹਿ ਕੇ ਤੁਸੀਂ ਸੁਣ ਰਹੇ ਹੋ ਨਾ, ਇਹ ਗੁਰਬਾਣੀ ਦੇ ਨਾਲ ਪ੍ਰੇਮ ਕਰਨਾ ਡਟ ਡਟ ਕੇ, ਪਰ ਇਹ ਵੀ ਗੱਲ ਪੱਕੀ ਹੈ, ਜਦ ਤੱਕ ਬੰਦਾ ਨਾਮ ਜਪਣ ਵਾਲਿਆਂ ਦੀ ਸੰਗਤ ਨਾ ਕਰੇ, ਉਦੋਂ ਤੱਕ ਗੁਰਬਾਣੀ ਨਾਲ ਪ੍ਰੇਮ ਬਣਦਾ ਹੀ ਕੋਈ ਨਹੀਂ। ਇਸੇ ਲਈ ਸਤਿਗੁਰੂ ਕਹਿ ਰਹੇ ਨੇ ਕਿ ਮੇਰੇ ਚੰਗੇ ਭਾਗ ਨੇ ਕਿ ਪਰਮੇਸ਼ਰ ਨੇ ਕਿਰਪਾ ਕੀਤੀ, ਮੇਰੇ ਮਨ ਵਿੱਚ, ਮੇਰੇ ਹਿਰਦੇ ਵਿੱਚ ਗੁਰਸਿੱਖਾਂ ਦੇ ਚਰਨਾਂ ਦਾ ਪ੍ਰੇਮ ਪੈਦਾ ਕਰ ਦਿੱਤਾ। ਜਦੋਂ ਦਾ ਮੇਰਾ ਗੁਰਸਿੱਖਾਂ ਦੇ ਚਰਨਾਂ ਨਾਲ ਪ੍ਰੇਮ ਬਣਿਆ, ਜਦੋਂ ਦਾ ਮੈਂ ਉਹਨਾਂ ਦਾ ਸਤਿਕਾਰ ਕਰਨਾ ਸ਼ੁਰੂ ਕੀਤਾ, ਮਹਾਂਪੁਰਖਾਂ ਦੇ ਚਰਨਾਂ ਦੀ ਮੈਂ ਧੂੜੀ ਬਣ ਗਿਆ, ਉਹਨਾਂ ਦਾ ਮੈਂ ਗੁਲਾਮ ਬਣ ਗਿਆ, ਜਦੋਂ ਮੈਂ ਉਹਨਾਂ ਦਾ ਦਾਸ ਬਣ ਗਿਆ, ਤੇ ਉਦੋਂ ਦਾ ਉਹਨਾਂ ਨੇ ਮੈਨੂੰ ਗੁਰੂ ਦੀ ਬਾਣੀ ਨਾਲ ਜੋੜ ਦਿੱਤਾ, ਅੰਮ੍ਰਿਤ ਵੇਲੇ ਨਾਲ ਜੋੜ ਦਿੱਤਾ, ਸਿਮਰਨ ਨਾਲ ਜੋੜ ਦਿੱਤਾ, ਸੇਵਾ ਨਾਲ ਜੋੜ ਦਿੱਤਾ, ਸੰਗਤ ਦੇ ਨਾਲ ਜੋੜ ਦਿੱਤਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇ ਮਹਾਰਾਜ ਕਹਿੰਦੇ ਮੈਂ ਵੀ ਫਿਰ ਬੇਨਤੀ ਕਰਦਾ, ਮੇਰੇ ਮਨ ਤਨ ਬਿਰਹੋਂ ਗੁਰ ਸਿੱਖ ਪਗ ਲਾਇਆ, ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ। ਉਹ ਮੇਰੇ ਜਿੰਦ ਦੇ ਸਾਥੀਓ ਗੁਰੂ ਸਿੱਖੋ, ਉਹ ਮੇਰੇ ਭਰਾਵੋ, ਮੋਕੋ ਕਰੋ ਉਪਦੇਸ ਹਰ ਮਿਲੈ ਮਿਲਾਇਆ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮੈਨੂੰ ਕੋਈ ਇਹੋ ਜਿਹਾ ਉਪਦੇਸ਼ ਦਿਓ ਜਿਹਦੀ ਬਰਕਤ ਦੇ ਨਾਲ ਮੈਂ ਵੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਵਾਂ ਤੇ ਮੈਨੂੰ ਵੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿਵੇਂ ਕਹਿ ਰਹੇ, ਪੜਿਓ ਪਿਆਰ ਦੇ ਨਾਲ। ਹਮ ਹੋਵੇ ਲਾਲੇ ਗੋਲੇ ਗੁਰ ਸਿੱਖਾਂ ਕੇ, ਹਮ ਹੋਵੇ ਲਾਲੇ ਗੋਲੇ ਗੁਰ ਸਿੱਖਾਂ ਕੇ, ਹਮ ਹੋਵੇ ਲਾਲੇ ਗੋਲੇ ਗੁਰ ਸਿੱਖਾਂ ਕੇ, ਹਮ ਹੋਵੇ ਲਾਲੇ ਗੋਲੇ ਗੁਰ ਸਿੱਖਾਂ ਕੇ। ਜਿਨ੍ਹਾਂ ਅਨ ਦਿਨ ਹਰ ਪ੍ਰਭ ਪੁਰਖ ਤੇ ਆਇਆ, 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 ਹਰ ਪ੍ਰਭ ਪੁਰਖ ਤੇ ਆਇਆ। ਹਮ ਹੋਵੇ ਲਾਲੇ ਗੋਲੇ ਗੁਰ ਸਿੱਖਾਂ ਕੇ, ਹਮ ਹੋਵੇ ਲਾਲੇ ਗੋਲੇ ਗੁਰ ਸਿੱਖਾਂ ਕੇ। ਅੱਗੇ ਗੁਰੂ ਰਾਮਦਾਸ ਫਰਮਾਨ ਕਰ ਰਹੇ, ਕਹਿੰਦੇ ਹੇ ਭਰਾਵੋ, ਜਦੋਂ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਨਾ, ਤੇ ਉਹਨਾਂ ਗੁਰੂ ਦੇ ਸਨਮੁਖ ਰਹਿਣ ਵਾਲੇ
ਗੁਰੂ ਦੇ ਸਿੱਖਾਂ ਦਾ ਮਿਲਾਪ ਕਰਾਉਂਦਾ ਹੈ, ਜਿਨ੍ਹਾਂ ਨੂੰ ਗੁਰੂ ਦੇ ਬਚਨ ਆਪਣੇ ਮਨ ਵਿੱਚ ਪਿਆਰੇ ਲੱਗਦੇ ਨੇ। ਕਹਿੰਦੇ ਜਦੋਂ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਨਾ, ਫਿਰ ਉਹਨਾਂ ਗੁਰਸਿੱਖਾਂ ਦਾ ਮੇਲ ਕਰਾਉਂਦਾ ਹੈ, ਜਿਨ੍ਹਾਂ ਗੁਰਸਿੱਖਾਂ ਨੂੰ ਗੁਰੂ ਦੇ ਬਚਨ ਪਿਆਰੇ ਲੱਗਦੇ ਨੇ, ਆਪਣੇ ਤੋਂ ਵੀ ਵੱਧ ਕੇ ਪਿਆਰੇ ਲੱਗਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜਾਂ ਜੀ। ਹਰ ਪ੍ਰਭ ਭਾਵੈ ਤਾਂ ਗੁਰਮੁਖ ਮੇਲੇ, ਜਿਨ ਵਚਨ ਗੁਰੂ ਸਤ ਗੁਰ ਮਨ ਪਾਇਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਤੇ ਅੱਗੇ ਜੀ। ਸਾਹਿਬ ਕਹਿੰਦੇ ਵੱਡ ਭਾਗੀ ਗੁਰ ਕੇ ਸਿੱਖ ਪਿਆਰੇ, ਹਰ ਨਿਰਬਾਣੀ ਨਿਰਬਾਣ ਪਦ ਪਾਇਆ। ਕਹਿੰਦੇ ਗੁਰੂ ਦੇ ਉਹ ਪਿਆਰੇ ਸਿੱਖ ਵੱਡੇ ਭਾਗਾਂ ਵਾਲੇ ਨੇ, ਜਿਹੜੇ ਨਿਰਲੇਪ ਪਰਮੇਸ਼ਰ ਨੂੰ ਮਿਲ ਕੇ ਆਪਣੇ ਅੰਦਰੋਂ ਵਾਸ਼ਨਾ ਰਹਿਤ ਹੋ ਕੇ ਨਾ, ਆਪਣੇ ਅੰਦਰ ਹੀ ਆਤਮਿਕ ਉੱਚਾ ਦਰਜਾ ਹਾਸਲ ਕਰ ਲੈਂਦੇ ਨੇ। ਆਤਮਿਕ ਤੌਰ ਤੇ ਜਿਹੜੇ ਉੱਚੇ ਹੋ ਜਾਂਦੇ ਨੇ, ਨਿਰਵਾਣ ਪਦ ਦੀ ਪ੍ਰਾਪਤੀ ਕਰ ਲੈਂਦੇ ਨੇ, ਨਿਰਲੇਪ ਪਰਮੇਸ਼ਰ ਨੂੰ ਮਿਲ ਜਾਂਦੇ ਨੇ। ਤੇ ਜਦੋਂ ਉਹ ਨਿਰਲੇਪ ਪਰਮੇਸ਼ਰ ਮਿਲਦਾ ਹੈ ਨਾ, ਉਹਦੇ ਮਿਲਾਪ ਕਰਕੇ ਇਹ ਗੁਰੂ ਦੇ ਪਿਆਰੇ ਵੀ ਨਿਰਲੇਪ ਹੋ ਗਏ। ਭਗਤ ਵੱਡਾ ਰਾਜਾ ਜਨਕ ਕਹਿ ਗੁਰਮੁਖ ਮਾਇਆ ਵਿੱਚ ਉਦਾਸੀ। ਇਹ ਵੀ ਫਿਰ ਸਾਰੀਆਂ ਵਾਸ਼ਨਾਵਾਂ ਤੋਂ, ਹਰੇਕ ਚੀਜ਼ ਤੋਂ ਨਿਰਲੇਪ ਹੋ ਗਏ। ਨਿਰਲੇਪ ਮੈਨੂੰ ਤੇ ਉਹਨਾਂ ਦਾ ਦਾਸ ਬਣਾ, ਮੈਨੂੰ ਤੇ ਉਹਨਾਂ ਦਾ ਗੁਲਾਮ ਬਣਾ, ਜਿਹੜੇ ਨਿਰਲੇਪ ਦੇ ਨਾਲ ਜੁੜ ਕੇ ਨਿਰਲੇਪ ਹੀ ਬਣ ਗਏ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਗੇ ਸਾਹਿਬ ਕਹਿੰਦੇ ਜਿਨ੍ਹਾਂ ਬੰਦਿਆਂ ਨੂੰ ਪਰਮੇਸ਼ਰ ਦਾ ਮਿੱਠਾ ਨਾਮ ਆਪਣੇ ਮਨ 'ਚ ਲੱਗਦਾ ਹੈ ਨਾ ਪਿਆਰਾ, ਤੇ ਕਹਿੰਦੇ ਉਹਨਾਂ ਨੂੰ ਸਤਿਗੁਰੂ ਦੀ ਸਾਧ ਸੰਗਤ ਵੀ ਫਿਰ ਪਿਆਰੀ ਲੱਗਦੀ ਹੈ। ਨਹੀਂ ਤੇ ਵੇਖੋ ਕਈਆਂ ਨੂੰ ਸੰਗਤ ਚੰਗੀ ਨਹੀਂ ਲੱਗਦੀ। ਆ ਜਿਹੜਾ ਅਸੀਂ ਰੋਜ਼ਾਨਾ ਕੀਰਤਨ ਵੀ ਕਰਦੇ ਆ ਨਾ, ਜਿਹੜਾ ਜੁੜਦੇ, ਕਈਆਂ ਨੂੰ ਭਾਉਂਦਾ ਨਹੀਂ। ਆਹ ਕੀ ਰੋਜ਼ ਹੀ ਕੀਰਤਨ ਕਹਿ ਦਿਓ ਵਾਹਿਗੁਰੂ ਜੀ, ਰੋਜ਼ ਹੀ ਸੰਗਤ, ਰੋਜ਼ ਹੀ ਸ਼ਬਦ ਸੁਣੀਏ। ਉਹ ਭੋਲਿਆ, ਜਿਵੇਂ ਸਰੀਰ ਦੀ ਤੰਦਰੁਸਤੀ ਦੇ ਲਈ ਰੋਟੀ ਰੋਜ਼ ਖਾਣਾ ਹੈ ਨਾ, ਆਤਮਾ ਦੀ ਤੰਦਰੁਸਤੀ ਦੇ ਲਈ ਤੈਨੂੰ ਕੀਰਤਨ ਦਾ ਭੋਜਨ ਵੀ ਨਿਤਾ ਪ੍ਰਤੀ ਕਰਨਾ ਹੀ ਪੈਣਾ ਹੈ ਜੀ। ਨਹੀਂ ਤੇ ਫਿਰ ਉਹ ਹਿਸਾਬ ਬਣ ਜਾਣਾ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਆਹ ਕੀਰਤਨ ਜਦੋਂ ਨਿਤਾ ਪ੍ਰਤੀ ਕੀਰਤਨ ਦਾ ਭੋਜਨ ਖਾਏਗਾ ਨਾ, ਫਿਰ ਜਮਾਂ ਦੀ ਕੋਈ ਮਜਾਲ ਨਹੀਂ, ਤੇਰੇ ਵੱਲ ਕੋਈ ਕੈੜੀ ਅੱਖ ਨਾਲ ਵੀ ਵੇਖ ਜਾਵੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਗੁਰੂ ਰਾਮਦਾਸ ਕਹਿੰਦੇ ਜਿਨ੍ਹਾਂ ਨੂੰ ਮਨ ਦੇ ਅੰਦਰ ਪਰਮੇਸ਼ਰ ਦਾ ਨਾਮ ਮਿੱਠਾ ਲੱਗਦਾ ਹੈ ਨਾ, ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ, ਸੰਗਤ ਵੀ ਉਹਨਾਂ ਨੂੰ ਪਿਆਰੀ ਲੱਗਦੀ ਏ। ਤੇ ਜਿਨ੍ਹਾਂ ਨੂੰ ਨਾਮ ਪਿਆਰਾ ਨਹੀਂ ਨਾ ਲੱਗਦਾ, ਸੰਗਤ 'ਚ ਆ ਕੇ ਵੀ ਉਹ ਖੁਸ਼ ਨਹੀਂ ਹੁੰਦੇ। ਸਤ ਸੰਗਤ ਗੁਰ ਕੀ ਹਰ ਪਿਆਰੀ, ਜਿਨ ਹਰ ਹਰ ਨਾਮ ਮੀਠਾ ਮਨ ਭਾਇਆ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਪਿਆਰ ਜੀ। ਨਾਲ ਆਖੋ ਧੰਨ ਬਾਬਾ ਦੀਪ ਸਿੰਘ ਤੇ ਕਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਦੀ ਸੰਗਤ ਦਾ ਸਾਥ ਪਸੰਦ ਨਹੀਂ, ਕਹਿੰਦੇ ਉਹ ਬਦ ਕਿਸਮਤ ਨੇ, ਉਹ ਪਾਪੀ ਨੇ, ਤੇ ਆਤਮਿਕ ਮੌਤੇ ਉਹ ਮਰ ਜਾਂਦੇ ਨੇ। ਜਿਨ੍ਹਾਂ ਨੂੰ ਗੁਰੂ ਦੀ ਸੰਗਤ ਨਹੀਂ ਚੰਗੀ ਲੱਗਦੀ, ਇਹ ਮੇਰੀ ਬੇਨਤੀ ਹੈ, ਇਹਨਾਂ ਦੀ ਲਾਈਨ ਵਿੱਚ ਸ਼ਾਮਲ ਨਾ ਹੋਇਓ। ਅਸੀਂ ਤੇ ਉਹਨਾਂ ਦੀ ਲਾਈਨ ਵਿੱਚ ਸ਼ਾਮਲ ਹੋਣਾ ਜਿਹੜੇ ਨਿਤਾ ਪ੍ਰਤੀ ਅਰਦਾਸਾਂ ਕਰਦੇ ਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿਆ ਵੇ। ਕਹਿੰਦੇ ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ, ਸੇ ਭਾਗਹੀਣ ਪਾਪੀ ਜਮ ਖਾਇਆ। ਜਮਾਂ ਦੀ ਮਾਰ ਪੈਂਦੀ ਉਹਨਾਂ ਨੂੰ, ਉਹ ਪਾਪੀ ਨੇ, ਉਹ ਭਾਗਹੀਣ ਨੇ, ਜਿਹੜੇ ਸੰਗਤ ਵਿੱਚ ਨਹੀਂ ਬਹਿੰਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅੱਗੇ ਸਾਹਿਬ ਕਹਿੰਦੇ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ, ਹਰ ਆਪੇ ਗੁਰਮੁਖ ਮਿਲੈ ਮਿਲਾਇਆ। ਕਹਿੰਦੇ ਜਦੋਂ ਦਇਆਵਾਨ ਪਰਮੇਸ਼ਰ ਤਰੁੱਠਦਾ ਹੈ ਨਾ, ਦਇਆ ਕਰਦਾ,
ਤੇ ਉਹ ਫਿਰ ਉਸ ਮਨੁੱਖ ਨੂੰ ਆਪਣੀ ਸੰਗਤ ਵਿੱਚ ਮਿਲਾ ਲੈਂਦਾ ਹੈ। ਉਸ ਮਨੁੱਖ ਨੂੰ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਦਿੰਦਾ ਹੈ, ਜਿਹਦੇ ਉੱਤੇ ਉਹ ਦਇਆਵਾਨ ਹੋ ਜਾਵੇ ਨਾ। ਕਹਿੰਦੇ ਉਹਦੇ ਤੇ ਤਰਸ ਕਰਕੇ ਉਹਨੂੰ ਨਾਮ ਜਪਣ ਵਾਲਿਆਂ ਦੀ ਸੰਗਤ ਦੇ ਨਾਲ ਜੋੜ ਦਿੰਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਤੇ ਜੀ। ਜਦੋਂ ਬੰਦਾ ਸੰਗਤ ਵਿੱਚ ਜੁੜਦਾ ਤੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਹਦਾ ਮਿਲਾਪ ਆਪਣੇ ਆਪ ਹੀ ਹੋ ਜਾਂਦਾ ਹੈ। ਅਖੀਰਲੀ ਪੰਕਤੀ 'ਚ ਸਾਹਿਬ ਕਹਿ ਰਹੇ, ਜਨ ਨਾਨਕ ਬੋਲੇ ਗੁਣ ਬਾਣੀ, ਗੁਰਬਾਣੀ ਹਰ ਨਾਮ ਸਮਾਇਆ। ਕਹਿੰਦੇ ਮੈਂ ਵੀ ਪਰਮੇਸ਼ਰ ਦੀ ਸਿਫਤ ਸਲਾਹ ਵਾਲੀ ਬਾਣੀ ਗੁਰਬਾਣੀ ਹੀ ਨਿਤ ਉਚਾਰਦਾ ਵਾਂ, ਤੇ ਗੁਰਬਾਣੀ ਦੀ ਬਰਕਤ ਦੇ ਨਾਲ ਬੰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਂਦਾ ਤੇ ਬੰਦਾ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਜਾਂਦਾ ਗੁਰਬਾਣੀ ਦੀ ਬਰਕਤ ਦਾ ਸਦਕਾ। ਪਰ ਇਹ ਗੁਰਬਾਣੀ ਨਾਲ ਪ੍ਰੇਮ ਬਣੇਗਾ ਉਦੋਂ ਜਦੋਂ ਨਾਮ ਜਪਣ ਵਾਲਿਆਂ ਦੀ ਸੰਗਤ ਕਰੇਗਾ। ਤੇ ਜਦੋਂ ਨਾਮ ਜਪਣ ਵਾਲਿਆਂ ਦੀ ਸੰਗਤ ਕਰਦਿਆਂ ਗੁਰਬਾਣੀ ਨਾਲ ਪ੍ਰੇਮ ਪੈ ਗਿਆ ਤੇ ਇਹ ਪਰਮੇਸ਼ਰ ਦਾ ਨਾਮ ਬੰਦੇ ਦੇ ਅੰਦਰ ਆਟੋਮੈਟਿਕ ਵਸ ਜਾਏਗਾ ਤੇ ਬੰਦਾ ਪਰਮੇਸ਼ਰ ਦੇ ਨਾਮ ਦੇ ਵਿੱਚ ਲੀਨ ਹੋ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸੇ ਲਈ ਗੁਰੂ ਰਾਮਦਾਸ ਜੀ ਸਾਨੂੰ ਗੁਰਸਿੱਖਾਂ ਦੀ ਸੰਗਤ ਮੰਗਣ ਦੀ ਜਾਚ ਸਿਖਾ ਰਹੇ। ਪੜਿਓ ਪਿਆਰ ਦੇ ਨਾਲ, ਕੋਈ ਰਸਨਾ ਮੰਝੀ ਨਾ ਰਹੇ। ਹਮ ਹੋਵੇ ਲਾਲ ਗੋਲੇ ਗੁਰ ਸਿੱਖਾਂ ਕੇ, ਹਮ ਹੋਵੇ ਲਾਲ ਗੋਲੇ ਗੁਰ ਸਿੱਖਾਂ ਕੇ, ਜਿਨ੍ਹਾਂ ਅਨ ਦਿਨ ਹਰ ਪ੍ਰਭ ਪੁਰਖ ਤੇ ਆਇਆ, 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 ਹਰ ਪ੍ਰਭ ਪੁਰਖ ਤੇ ਆਇਆ। ਹਮ ਹੋਵੇ ਲਾਲ ਗੋਲੇ ਗੁਰ ਸਿੱਖਾਂ ਕੇ, ਹਮ ਹੋਵੇ ਲਾਲ ਗੋਲੇ ਗੁਰ ਸਿੱਖਾਂ ਕੇ, ਹਮ ਹੋਵੇ ਲਾਲ ਗੋਲੇ ਗੁਰ ਸਿੱਖਾਂ ਕੇ, ਹਮ ਹੋਵੇ ਲਾਲ ਗੋਲੇ ਗੁਰ ਸਿੱਖਾਂ ਕੇ। ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਨਿਤਾ ਜੀ। ਪ੍ਰਤੀ ਮਹਾਂਪੁਰਖਾਂ ਦੀ ਸੰਗਤ ਮੰਗਿਆ ਕਰੋ, ਨਿਤਾ ਪ੍ਰਤੀ ਉਹਨਾਂ ਦੀ ਸੰਗਤ ਕਰਿਆ ਕਰੋ, ਤਾਂ ਜੋ ਫਿਰ ਗੁਰਬਾਣੀ ਨਾਲ ਪ੍ਰੇਮ ਪਵੇ, ਗੁਰੂ ਨਾਲ ਪ੍ਰੇਮ ਪਵੇ। ਗੁਰੂ ਕਿਰਪਾ ਕਰੇ। ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ 3-4 ਘੰਟੇ ਦਾ ਵੱਧ ਸਮਾਂ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਤੁਹਾਡਾ ਕਿਣਕਾ ਲੱਗਦਾ ਕਿੱਥੇ। ਦਾਤਾ ਬੰਦੀ ਸ਼ੋਰ ਪਬਲਿਕ ਸਕੂਲ ਚੱਲ ਰਿਹਾ ਹੈ, ਜਿਸ ਸਕੂਲ ਦੇ ਵਿੱਚ ਮਨ ਦੀ ਰੀਝ ਗੁਰਮਤ ਦੀ ਪੜ੍ਹਾਈ ਵੀ ਹੋਵੇ, ਦੁਨਿਆਵੀ ਪੜ੍ਹਾਈ ਵੀ। ਛੋਟੇ ਤੋਂ ਛੋਟੇ ਬੱਚੇ ਅਰਦਾਸ ਵੀ ਕਰਨ, 10ਵੀਂ ਕਲਾਸ ਦੇ ਬੱਚੇ ਅਮਰੀਕਾ ਦੀ ਅੰਬੈਸੀ ਵਿੱਚ ਇੰਗਲਿਸ਼ ਵਿੱਚ ਇੰਟਰਵਿਊ ਵੀ ਦੇਣ। ਤੇ ਪਿਆਰਿਓ, 5 ਬਾਣੀਆਂ ਦੇ ਨਿਤਨੇਮੀ ਵੀ ਬਣ ਜਾਣ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਸਕੂਲ ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਜੀ, ਗੁਰੂ ਜੀ ਦੀ ਕਿਰਪਾ ਦੇ ਨਾਲ। ਮਨ ਵਿੱਚ ਬੜੀ ਰੀਝ, ਇਸ ਸਕੂਲ ਵਿੱਚ ਪੜਨ ਵਾਲੇ ਵਿਦਿਆਰਥੀ ਡਾਕਟਰ ਨਾ ਬਣਨ, ਇੰਜੀਨੀਅਰ ਨਾ ਬਣਨ, ਗੁਰਮੁਖ ਡਾਕਟਰ, ਗੁਰਮੁਖ ਇੰਜੀਨੀਅਰ ਬਣਨ। ਇਹ ਤੁਹਾਡੀ ਮਾਇਆ ਆ ਸਕੂਲ ਵਿੱਚ ਲੱਗ ਰਹੀ। ਇਸੇ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਬਾਜ਼ਾਰੋਂ 100 ਦੀ, ਇੱਥੇ 30 ਦੀ ਦਿੱਤੀ ਜਾਂਦੀ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਦੇ ਨਾਲ, ਡਿਜੀਟਲ ਐਕਸਰੇ 113 ਰੁਪਏ 'ਚ ਹੋ ਰਹੇ। ਤੁਹਾਡੀ ਇਹ ਮਾਇਆ ਲੋੜਵੰਦਾਂ ਦੀਆਂ ਦਵਾਈਆਂ ਲਈ ਵਰਤੀ ਜਾਂਦੀ। ਆ ਕੇ ਵੇਖੋ, ਬਰਕਤਾਂ ਪਾਉਂਦਾ ਫਿਰ ਗੁਰੂ ਰਾਮਦਾਸ। ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਜਿਸ ਰਸੋਈ ਨਾਲ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਰੋਜ਼ਾਨਾ 2000 ਤੋਂ ਵੀ ਵੱਧ ਪ੍ਰੇਮੀ 11 ਤੋਂ 4 ਵਜੇ ਤੱਕ ਲੰਗਰ ਚੱਲਦਾ ਹੈ। ਤੁਹਾਡੀ ਮਾਇਆ ਲੋੜਵੰਦਾਂ ਦੇ ਪੇਟ ਦੇ ਵਿੱਚ ਅੰਨ ਦਾ ਦਾਣਾ ਬਣ ਕੇ ਪਹੁੰਚ ਰਹੀ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਬਣਾਈ, ਜਿਸ ਰਸੋਈ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ
2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ ਪਿਆਰਿਓ, ਗੁਰਮਤ ਦਾ, ਜਿਸ ਕੋਰਸ ਦੇ ਵਿੱਚ ਕੀਰਤਨ ਦੀ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਛੋਟੇ ਛੋਟੇ ਬੱਚੇ ਆਪੇ ਹੁਣ ਪ੍ਰਕਾਸ਼ ਕਰਦੇ, ਆਪੇ ਹੁਕਮਨਾਮਾ ਲੈਂਦੇ ਨੇ, ਨਿਤਨੇਮ ਕਰਦੇ ਨੇ, ਅਰਦਾਸ ਕਰਦੇ ਨੇ। ਤੁਹਾਨੂੰ ਖੁਸ਼ੀ ਨਹੀਂ ਹੁੰਦੀ ਕਿ ਤੁਹਾਡੀ ਇਹ ਮਾਇਆ ਪੰਥ ਦੇ ਪ੍ਰਸਾਰ ਪ੍ਰਚਾਰ ਲਈ ਵਰਤੀ ਜਾ ਰਹੀ? ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਤੁਹਾਡੀ ਦਿੱਤੀ ਮਾਇਆ ਨਾਲ ਹੀ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਦੀ 26 ਤਰੀਕ ਨੂੰ ਫ੍ਰੀ ਰਾਸ਼ਨ ਵੀ ਦਿੱਤਾ ਜਾਂਦਾ ਹੈ। ਆ ਕੇ ਵੇਖੋ, ਔਰ ਮੈਨੂੰ ਪੱਕਾ ਵਿਸ਼ਵਾਸ ਜਦੋਂ ਆ ਕੇ ਵੇਖੋਗੇ ਨਾ, ਤੁਹਾਡਾ ਦਿਲ ਕਰੇਗਾ ਆਪ ਹੋਰ ਸੇਵਾ ਕਰੀਏ। ਤੇ ਇਹ ਸੇਵਾਵਾਂ ਦੇ ਕਾਰਜ ਨਿਤਾ ਪ੍ਰਤੀ ਵਧ ਰਹੇ। ਜੋ ਜੀ ਦਇਆ ਪ੍ਰਵਾਨ ਪਾਰਕ ਨਾਲ ਦੀ ਜਗ੍ਹਾ ਬਿਲਕੁਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨੂੰ ਦੂਜਾ ਯੂਨਿਟ ਦਿੱਤਾ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਜਿਸ ਪਾਰਕ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦਾ ਇਲਾਜ ਹੋਣਾ। ਮਨ ਦੀ ਭਾਵਨਾ 27 ਅਕਤੂਬਰ ਤੱਕ ਇਸ ਪਾਰਕ ਦੀ ਓਪਨਿੰਗ ਹੋ ਜਾਏ ਔਰ ਹਸਪਤਾਲ ਬਣਨਾ ਨਾਲ, ਇੱਥੇ ਪੰਛੀਆਂ ਦੇ ਇਲਾਜ ਦਾ ਪੰਜਾਬ ਵਿੱਚ ਪਹਿਲਾ ਹਸਪੀਟਲ ਬਣਨਾ, ਔਰ ਇੱਥੇ ਗੁਰਦੁਆਰਾ ਸਾਹਿਬ ਵੀ, ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਨਿਵਾਸ ਸਥਾਨ ਵੀ। ਅਜੇ ਇਹ ਸੇਵਾਵਾਂ ਸ਼ੁਰੂ ਹੋਈਆਂ ਨੇ ਤੇ ਪਿਤਾ ਜੀ ਨੇ ਤਰਸ ਕੀਤਾ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨੂੰ ਯੂਨਿਟ ਨੰਬਰ 3 ਦੇ ਦਿੱਤਾ। ਅੱਡਾ ਗੋਪਾਲਪੁਰਾ, ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਹੀ ਬਿਲਕੁਲ, ਜਿੱਥੇ ਸਕੂਲ ਬਣਨਾ ਹੈ, ਹਸਪੀਟਲ ਬਣਨਾ ਹੈ। 2 ਚੀਜ਼ਾਂ ਨੂੰ ਮੁੱਖ ਰੱਖ ਕੇ ਚੱਲਣਾ ਹੈ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਪਿਆਰਿਓ, 2 ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੁਣ ਟੌਪ ਕਲਾਸ, ਫਿਰ ਤੁਹਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਜਗ੍ਹਾ ਦੀ ਰਜਿਸਟਰੀ ਹੋਣੀ ਹੈ ਤੇ ਮੇਰੀ ਬੇਨਤੀ 2500 ਰੁਪਇਆ 1 ਗਜ ਦੀ ਸੇਵਾ ਹੈ। 1 1 2 2 5 5 ਗਜ ਦੀ ਸੇਵਾ ਸਾਰੇ ਕਰਿਓ, ਢਿੱਲੇ ਨਾ ਪਾਓ। ਕਈ ਢਿੱਲੇ ਪੈ ਜਾਂਦੇ ਨੇ, ਨਹੀਂ, ਇਹ ਤੁਹਾਡਾ ਪਰਿਵਾਰਕ ਮੈਂਬਰਾਂ ਦਾ ਫਰਜ਼ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ। ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਮਾਇਆ ਅਸੀਂ ਟਰਸਟ ਨੂੰ ਭੇਜਣੀ। ਭਾਵੇਂ ਪੇਟੀਐਮ ਕਰ ਦਿਓ, ਗੂਗਲ ਪੇ ਕਰ ਦਿਓ, ਅਕਾਊਂਟ ਦੀ ਡਿਟੇਲ ਵੀ ਆ ਰਹੀ, ਸਕਰੀਨਸ਼ਾਟ ਲੈ ਲਓ। ਅਕਾਊਂਟ ਦੇ ਵਿੱਚ ਹਰ ਮਹੀਨੇ ਸੇਵਾ ਪਾ ਦਿਆ ਕਰੋ। ਸਾਡਾ ਫੋਨ ਆਵੇ ਨਾ ਆਵੇ, ਪਰ ਆਪਣਾ ਫਰਜ਼ ਤੁਸੀਂ ਪੱਕੇ ਤੌਰ ਤੇ ਇਹ ਨਿਭਾਉਣਾ ਹੀ ਨਿਭਾਉਣਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਪੱਕੇ ਤੁਸੀਂ ਮਹੀਨਾਵਾਰੀ ਡੋਨਰ ਬਣੋ, ਔਰ ਜੋ 113 ਯੂਨਿਟ ਮੈਂ ਕਹਿਣਾ ਨਾ, ਮੈਨੂੰ ਪਤਾ ਡਬਲ ਟ੍ਰਿਪਲ ਹੀ ਕੰਮ ਹੋ ਜਾਣਾ ਜੇ ਤੁਸੀਂ ਸਾਥ ਦਿਓਗੇ। ਤੁਹਾਡੇ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ। ਇਹ ਮੇਰੀ ਬੇਨਤੀ, ਜਿੰਨੇ ਵੀ ਤੁਸੀਂ ਪਰਿਵਾਰਕ ਮੈਂਬਰ ਜੁੜਦੇ ਹੋ ਨਾ ਜੀ, ਆਪਣਾ ਮੇਰ ਭਰਿਆ ਹੱਥ ਸਿਰ ਤੇ ਰੱਖ ਕੇ ਇਹ ਸਾਰੀਆਂ ਸੇਵਾਵਾਂ ਵਿੱਚ ਤੁਸੀਂ ਸਹਿਯੋਗ ਦੇਣਾ। ਬਾਕੀ ਮੈਂ ਪਹਿਲੇ ਬੇਨਤੀ ਕਰ ਚੁੱਕੇ ਹਾਂ, ਜਿਹੜਾ ਸਵੇਰੇ 10 ਤੋਂ 11 ਪ੍ਰੋਗਰਾਮ ਚੱਲਦਾ ਉਹ ਹੁਣ ਰਾਤੀ 10 ਤੋਂ 11 ਚੱਲਦਾ ਪੀਟੀਸੀ ਸਿਮਰਨ ਦੇ ਉੱਤੇ। ਇਹ ਚੀਜ਼ ਦਾ ਧਿਆਨ ਰੱਖਿਓ। ਸਾਰੀਆਂ ਸੰਗਤਾਂ ਨੂੰ ਮੈਸੇਜ ਦੇ ਦਿਓ, ਕੱਲ ਦੇ ਦੀਵਾਨ ਵਿੱਚ ਫਿਰ ਤੁਹਾਡੇ ਦੀਦਾਰ ਹੋਣ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਤੁਹਾਡੇ ਕੋਲੋਂ ਆਗਿਆ ਮੰਗਦੇ ਹਾਂ। ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।